में लाडलाइज्म आज दिन तक प्रिवेल कर रहा है। गुड टू सी यू की झलक भी बहुत नजर आएगी। चीफ इलेक्शन कमिश्नर बिल फॉर मुस्ताफी होना चाहिए। दे शुड रिजाइन। पीटीआई ਨੂੰ ਵੱਡੀ ਅਦਾਲਤੋਂ ਮਖਸੂਸ ਸੀਟਾਂ ਰਾਹੀਂ ਵੱਡਾ ਰਿਲੀਫ ਮਿਲਣ ਮਗਰੋਂ ਇੱਕ ਪਾਸੇ ਤਾਂ ਹਾਕਮ ਜਮਾਤਾਂ ਪਰੇਸ਼ਾਨੀ ਦਾ ਸ਼ਿਕਾਰ ਨੇ, ਦੂਜੇ ਬੰਨੇ ਇਲੈਕਸ਼ਨ ਕਮਿਸ਼ਨ ਦੇ ਕਿਰਦਾਰ ਉੱਤੇ ਵੀ ਸਵਾਲਾਤ ਚੁੱਕੇ ਜਾ ਰਹੇ ਨੇ। ਪੀਟੀਆਈ ਵੱਲੋਂ ਮੁਤਾਲਬਾ ਕੀਤਾ ਗਿਆ ਕਿ ਚੀਫ ਇਲੈਕਸ਼ਨ ਕਮਿਸ਼ਨਰ ਆਪਣੇ 4 ਮੈਂਬਰਾਂ ਸਣੇ ਇਸਤੀਫਾ ਦੇਣ। ਇਹਦੇ ਨਾਲ ਪੀਟੀਆਈ ਇਹ ਵੀ ਆਖ ਰਹੀ ਹੈ ਕਿ ਅਵਾਮੀ ਮੈਂਡੇਟ ਚੋਰੀ ਕਰਨ ਵਾਲਿਆਂ ਦੇ ਖਿਲਾਫ ਆਰਟੀਕਲ 6 ਲਾਇਆ ਜਾਵੇ ਤਾਂ ਜੇ ਆਉਣ ਵਾਲੇ ਵੇਲੇ 'ਚ ਕੋਈ ਲੋਕਾਈ ਦਾ ਹੱਕ ਮਾਰਨ ਦੀ ਨਾ ਸੋਚੇ। आपके चीफ इलेक्शन कमिश्नर और उसके 4 कमिश्नर्स उनको फिल फॉर मुस्ताफी होना चाहिए, या उनमें जुर्रत है तो दे शुड रिजाइन। ਉਧਰ ਨਵਾਜ਼ ਲੀਗ ਤੇ ਇਤਿਹਾਦੀ ਜਮਾਤਾਂ ਦਾ ਆਖਣਾ ਹੈ ਕਿ ਫੈਸਲਾ ਮੈਰਿਟ ਉੱਤੇ ਨਹੀਂ ਦਿੱਤਾ ਗਿਆ। ਤਹਿਰੀਕ ਇਨਸਾਫ ਤਾਂ ਫਰੀਕ ਹੀ ਨਹੀਂ ਸੀ, ਸਾਰਾ ਰਿਲੀਫ ਉਹਨੂੰ ਦੇ ਦਿੱਤਾ ਗਿਆ। ਸ਼ਰਜੀਲ ਮੇਮਨ ਨੇ ਤਾਂ ਇੱਥੋਂ ਤੀਕਰ ਆਖ ਦਿੱਤਾ ਕਿ ਲਾਡਲਾ ਹਲੇ ਵੀ ਲਾਡਲਾ ਹੈ। इस मुल्क में लाडलाइज्म आज दिन तक प्रिवेल कर रहा है। इसमें इलेक्शन कमीशन ऑफ पाकिस्तान के डिसीजंस को भी बुलडोज किया गया है। आज के इस फैसले से आपको गुड टू सी यू की झलक भी बहुत नजर आएगी। ਇਹਨਾਂ ਹਾਲਾਤਾਂ ਵਿੱਚ ਜਿੱਥੇ ਆਮ ਪਾਕਿਸਤਾਨੀ ਸਿਆਸਤ ਦੇ ਇਸ ਖੇਡ ਨੂੰ ਵੇਖ ਕੇ ਹੱਕਾ ਬੱਕਾ ਏ, ਉੱਥੇ ਇਹ ਸਵਾਲ ਵੀ ਕਰ ਰਿਹਾ ਹੈ ਕਿ ਕੁਰਸੀ ਦੇ ਇਸ ਖੇ ਸਿਆਪੇ ਵਿੱਚ ਮੈਂ ਕਿੱਥੇ ਹਾਂ। ਅਦਾਲਤਾਂ ਦੇ ਫੈਸਲੇ ਜੋ ਵੀ ਨੇ, ਮੈਨੂੰ ਦੱਸੋ ਮੇਰੇ ਸਿਰ ਤੋਂ ਮਹਿੰਗਾਈ ਦਾ ਭਾਰ ਕਿਵੇਂ ਲੱਥੇਗਾ। ਮਖਸੂਸ ਸੀਟਾਂ ਉੱਤੇ ਤੁਹਾਡੀਆਂ ਜ਼ਨਾਨੀਆਂ ਭੈਣ ਜਾਂ ਕਿਸੇ ਹੋਰ ਦੀਆਂ ਸਾਡੀਆਂ ਧੀਆਂ ਭੈਣਾਂ ਦੇ ਨੰਗੇ ਸਿਰ ਕੌਣ ਕੱਚੇਗਾ। ਮਾੜੇ ਤੇ ਆਮ ਪਾਕਿਸਤਾਨੀ ਦੇ ਇਹਨਾਂ ਸਵਾਲਾਂ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ, ਕਿਉਂਕਿ ਜਿੰਨਾ ਜਵਾਬ ਦੇਣਾ ਹੈ ਇਹ ਉਹ ਸਾਰੇ ਤਾਂ ਇਖਤਿਆਰਾਂ ਦੀ ਇਸ ਲੜਾਈ ਵਿੱਚ ਮਾੜੇ ਬੰਦੇ ਦੇ ਹੱਕ ਮਾਰੀ ਖਲੋਤੇ।